ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਕੱਲ ਦੱਸਿਆ ਸੀ ਵੀ ਸਿਟੀ ਆਫ ਟੋਰਾਂਟੋ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਉਹਨਾਂ ਨੇ ਜੋ ਸਿੱਖ ਸਿਕਿਉਰਿਟੀ ਗਾਰਡ ਸੀ ਉਹਨਾਂ ਦੇ ਉੱਤੇ ਬੈਨ ਲਾਤਾ ਸੀ। ਉਹ ਕਹਿੰਦੇ ਸੀ ਜਾਂ ਤਾਂ ਕਲੀਨ ਸ਼ੇਵਨ ਹੋਣੇ ਚਾਹੀਦੇ ਆ ਤੇ ਜਾਂ ਫਿਰ ਤੁਹਾਨੂੰ ਕੰਮ ਤੋਂ ਕੱਢਣਾ ਪਊਗਾ, ਜਿਹਦੇ ਕਰਕੇ 100 ਦੇ ਕਰੀਬ ਵਰਕਰਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਸੀ। ਅੱਜ ਸਿਟੀ ਆਫ ਟੋਰਾਂਟੋ ਨੇ ਮਾਫੀ ਮੰਗੀ ਆ। ਵਰਲਡ ਸਿੱਖ ਐਸੋਸੀਏਸ਼ਨ ਨੇ ਨੋ ਬੀਅਰਡ ਪਾਲਿਸੀ ਦੇ ਸੰਬੰਧ ਦੇ ਵਿੱਚ ਇਹ ਕਿਹਾ ਸੀ ਵੀ ਇਹ ਬਹੁਤ ਹੀ ਗਲਤ ਹੈਗਾ ਸਿਟੀ ਆਫ ਟੋਰਾਂਟੋ ਦਾ ਡਿਸੀਜਨ ਵੀ ਜਿਨ੍ਹਾਂ ਦੇ ਕੋਲ ਦਾੜੀ ਹੈਗੀ ਆ ਉਹਨਾਂ ਨੂੰ ਕਲੀਨ ਸ਼ੇਵਨ ਕਰਨੀ ਪੈਣੀ ਆ। ਵੀ ਇਹ ਜੋ ਸਿਕਿਉਰਿਟੀ ਗਾਰਡਸ ਹੈਗੇ ਆ ਜਦੋਂ ਸਿਟੀ ਦੇ ਨਾਲ ਕੰਮ ਕਰਦੇ ਆ ਬਹੁਤ ਜਗ੍ਹਾ ਦੇ ਉੱਤੇ ਹੋਮਲੈਸ ਸ਼ੈਲਟਰਸ ਉੱਥੇ ਜਾਂਦੇ ਆ ਤੇ ਉਹ ਕਰੋਨਾ ਨੂੰ ਇੱਕ ਤਰ੍ਹਾਂ ਦੇ ਨਾਲ ਐਕਸਪੋਜ਼ ਹੋ ਸਕਦੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਵਰਲਡ ਸਿੱਖ ਐਸੋਸੀਏਸ਼ਨ ਨੇ ਕਿਹਾ ਵੀ 100 ਦੀ ਗਿਣਤੀ ਦੇ ਵਿੱਚ ਓਨਟਾਰੀਓ ਸਟੇਟ ਦੇ ਵਿੱਚ ਦਸਤਾਰਧਾਰੀ ਪੁਲਿਸ ਆਫੀਸਰਸ ਆ। ਪਿਛਲੇ 2 ਸਾਲਾਂ ਦੇ ਦੌਰਾਨ ਉਹਨਾਂ ਨੇ ਪੈਂਡੇਮਿਕ ਦੇ ਦੌਰਾਨ ਪੂਰਾ ਕੰਮ ਕੀਤਾ ਹੈਗਾ ਤੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ। ਤੇ ਸਿੱਖ ਧਰਮ ਦਾ ਇਹ ਰੂਲ ਆ ਵੀ ਹਰ ਇੱਕ ਨੂੰ ਆਪਣੇ ਵਾਲ ਆ ਉਹ ਰੱਖਣੇ ਪੈਣੇ ਹੈਗੇ ਆ। ਸੋ ਇਸ ਕਰਕੇ ਤੁਹਾਨੂੰ ਜਿਹੜੀ ਆ ਇਹਦੇ ਉੱਤੇ ਸੋਚਣਾ ਚਾਹੀਦਾ। ਤੇ ਅੱਜ ਕੱਲ ਤੋਂ ਹੀ ਸਿਟੀ ਆਫ ਟੋਰਾਂਟੋ ਨੇ ਇਹ ਕਿਹਾ ਆ ਵੀ ਅੰਡਰ ਮਾਸਕ ਬੀਅਰਡ ਕਵਰਸ ਉਹ N95 ਰੈਸਪੀਰੇਟਰ ਅਗਰ ਨਹੀਂ ਫਿੱਟ ਹੁੰਦਾ ਤੇ ਉਹ ਦੂਸਰਾ ਆਪਣਾ ਮਾਸਕ ਪਾ ਸਕਦੇ ਹੈਗੇ ਆ। ਸੋ ਇਹਦੇ ਨਾਲ 100 ਤੋਂ ਵੱਧ ਜੋ ਸਿਕਿਉਰਿਟੀ ਗਾਰਡਸ ਦੀ ਜੌਬ ਕਰਦੇ ਸੀ ਦਸਤਾਰਧਾਰੀ ਸਿੱਖ ਉਹਨਾਂ ਨੂੰ ਉਹ ਜੌਬ ਦੁਬਾਰਾ ਕੀ ਮਿਲ ਜਾਊਗੀ। ਸੋ ਇਹ ਮੁੱਦਾ ਜਿਹੜਾ ਭਖਿਆ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਹਰਜੋਤ ਸਿੰਘ ਜੀ ਇਹ ਚੀਜ਼ ਸਾਹਮਣੇ ਜਿਹੜੀ ਉਹ ਆਈ ਸੀਗੀ। ਸੋ ਕੱਲ ਵੀ ਆਪਾਂ ਜਿੱਦਾਂ ਜ਼ਿਕਰ ਕੀਤਾ ਵੀ ਪਹਿਲੋਂ ਇਹ ਦੋਸ਼ ਸਿਟੀ ਆਫ ਟੋਰਾਂਟੋ ਵਾਲਿਆਂ ਨੇ ਉਸ ਕੰਪਨੀ ਦੇ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਦੀ ਪਾਲਿਸੀ ਆ ਜਿਸ ਕਰਕੇ ਇਹਨਾਂ ਨੇ ਸਿੱਖਾਂ ਨੂੰ ਜਿਨ੍ਹਾਂ ਦੇ ਦਾੜੀਆਂ ਆ ਉਹਨਾਂ ਨੂੰ ਕੱਢਣ ਦੀ ਗੱਲ ਕੀਤੀ ਹੈ। ਪਰ ਬਾਅਦ ਦੇ ਵਿੱਚ ਉਹ ਜਿਹੜੀ ਈਮੇਲ ਸਾਹਮਣੇ ਆ ਗਈ ਵੀ ਇਹ ਤਾਂ ਸਿਟੀ ਆਫ ਟੋਰਾਂਟੋ ਦੀ ਹੀ ਪਾਲਿਸੀ ਸੀ। ਇਸ ਦੇ ਉੱਤੇ NDP ਦੇ ਜਿਹੜਾ ਲੀਡਰ ਜਗਮੀਤ ਸਿੰਘ ਆ ਉਸਨੇ ਵੀ ਇਤਰਾਜ਼ ਜਿਹੜਾ ਉਹ ਜਤਾਇਆ ਤੇ ਉਹਨਾਂ ਨੇ ਵੀ ਇਹੀ ਮੰਗ ਕੀਤੀ ਸੀ ਵੀ ਇਸ ਦੀ ਮੁੜ ਬਹਾਲੀ ਹੋਣੀ ਚਾਹੀਦੀ ਆ। ਦੁਨੀਆ ਭਰ ਦੇ ਵਿੱਚ ਇਹੀ ਆਵਾਜ਼ ਜਿਹੜੀ ਆ ਉਹ ਉੱਠੀ ਆ ਵੀ ਇਹ ਸ਼ਰੇਆਮ ਇੱਕ ਹਿਸਾਬ ਦੇ ਨਾਲ ਧੱਕਾ ਜਿਹੜਾ ਉਹ ਕਰਨ ਦੀ ਇਸ ਦੇ ਵਿੱਚ ਕੋਸ਼ਿਸ਼ ਸੀਗੀ। ਸਿਟੀ ਆਫ ਟੋਰਾਂਟੋ ਨੇ ਹੁਣ ਆਪਣੀ ਗਲਤੀ ਮੰਨੀ ਆ ਤੇ ਚਲੋ ਉਮੀਦ ਕਰਦੇ ਹਾਂ ਵੀ ਜਿਹੜੇ ਸੈਂਕੜੇ ਤੋਂ ਵੱਧ ਜਿਹੜੇ ਸਿੱਖ ਇਸ ਟਾਈਮ ਉੱਥੇ ਪੰਜਾਬੀ ਨੇ ਜਿਹੜੇ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀਗਾ ਨੋ ਬੀਅਰਡ ਪਾਲਿਸੀ ਦੇ ਤਹਿਤ ਉਹਨਾਂ ਨੂੰ ਮੁੜ ਬਹਾਲੀ ਨੌਕਰੀ ਦੀ ਉਹ ਮਿਲੇਗੀ।